हाँ जो पानी इत्थों छड्डीदा ना हाँ सारा खेत एक टाइम ही भर जाता ਇੰਨੀ ਜਲਦੀ इन्नी जल्दी। ਇਹ ਜਾਂਦੀ 30 ਏਕੜ ਇੱਕ ਟਾਈਮ ਪਾਣੀ ਲੱਗ ਜਾਂਦਾ ਇੱਕ ਰਾਤ। ਉਹ ਪੈਸੇ ਦਿੱਤੇ ਕਰਕੇ ਹੁਣ ਸਾਨੂੰ ਰਾਈਟ ਆ ਇੱਥੇ ਜਾਣ ਦੀ ਹਰ ਪਹਿਲ ਮਿਲਦੀ ਹੈ ਤੁਹਾਨੂੰ? ਹਰ ਨਹੀਂ ਹਰ ਮਹੀਨੇ ਸਾਡੀ 3 ਦਿਨ ਵਾਰੀ ਆ। ਅੱਛਾ ਨਹਿਰ 'ਚ ਜਿੰਨਾ ਮਰਜ਼ੀ ਪਾਣੀ ਜਿੰਨਾ ਮਰਜ਼ੀ ਅਸੀਂ ਪਾਣੀ ਲੈ ਲਈਏ ਉਸ ਦਿਨ ਜਦੋਂ ਸਾਡੀ ਵਾਰੀ ਆ। ਨਾ ਕੋਈ ਗੱਡੀ ਨਾ ਬੰਦਾ, ਕੋਈ ਗੱਡੀ ਇੱਥੇ ਮੰਜਾ ਡਾਇਆ ਹੋਵੇ ਆਰਾਮ ਨਾਲ ਪਿਆ ਸੁੱਤਾ ਪਿਆ ਹੋਵੇ। ਇਹ ਤਾਂ ਫਿਰ ਜਿਹੜਾ ਉਹ ਗਾਣਾ ਨਹੀਂ ਆ ਵੀ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਇਹ ਉਹੀ ਗੱਲ ਬਣ ਜਾਂਦੀ ਆ। ਬਣਦੀ ਆ। ਪੰਜਾਬੀਆਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਵੀ ਜਿੰਨੀ ਦੇਰ ਤੱਕ ਮਿੱਟੀ ਦੇ ਨਾਲ ਮਿੱਟੀ ਨਹੀਂ ਹੁੰਦੇ ਤਾਂ ਮਜ਼ਾ ਨਹੀਂ ਆਉਂਦਾ। ਅਸੀਂ ਪਹਿਲਾ ਖੇਤ ਲਿਆ ਸੀ 1986। ਹਾਂ ਪਹਿਲਾਂ ਤਾਂ ਜਿੱਦਾਂ ਜਾਂਦੀ ਸਾਰੇ ਇੱਥੇ ਕੰਮ ਕਰਦੇ ਆ, ਖੇਤਾਂ 'ਚ ਕੰਮ ਕੀਤਾ। ਦੋ ਤਿੰਨ ਕੰਮ ਕਰਦੇ ਆ। ਇੱਕ ਤਾਂ ਖੇਤੀਬਾੜੀ ਕਰੀਦੀ ਆ, ਠੀਕ ਹੈ, ਤੇ ਇੱਕ ਫਿਰ ਹੁਣ ਆਪਣੀ ਜਿਹੜੀ ਆਪਦੀ ਫੁੱਲ ਫਲੈਜ ਪਹਿਲੀ ਪੰਜਾਬੀਆਂ ਦੀ ਆਪਾਂ ਫਰਟੀਲਾਈਜ਼ਰ ਕੰਪਨੀ ਆ। ਹਾਂਜੀ ਉਹ ਆ। ਆਈਟੀ ਦੁਬਾਰਾ ਖਿੱਚਦੀ ਤੇ ਨਹੀਂ ਉਧਰਲੇ ਪਾਸੇ ਨੂੰ? ਨਹੀਂ ਆਈਟੀ 'ਚ ਅਸੀਂ ਹੁਣ ਆਈਟੀ ਖੇਤੀ 'ਚ ਪਾ ਰਹੇ ਆ। ਡਿਮਾਂਡ ਆ ਮੌਕੇ ਦੀ ਆ ਹੈ ਨਾ। ਜਾਂਦੀ ਖੇਤੀ ਹੁਣ ਜਿਹੜੇ ਡਰੋਨਸ ਕਿੱਦਾਂ ਯੂਜ਼ ਕਰਨੇ ਆ, ਮੋਇਸਚਰ ਸੈਂਸਰਸ ਕਿੱਦਾਂ ਗਰਾਊਂਡ ਨੂੰ ਸੈਂਸ ਕਰਨਾ ਭੇਜਣਾ ਹੈ ਨਾ, ਪੰਪ ਔਨ ਆਫ ਕਿੱਦਾਂ ਕਰੀਏ, ਜਿਹੜੇ ਆਹ ਫਰਟੀਲਾਈਜ਼ਰ ਆ ਇਹ ਕਿੱਦਾਂ ਪਾਈਏ। ਇੱਕ ਤਾਂ ਹੈਗਾਗਾ ਕਿ ਅਸੀਂ 7.5 ਲੱਖ ਏਕੜ ਦੀ ਖੇਤੀ ਕਰਦੇ ਆ ਇੱਥੇ, ਇਕੱਲੇ ਪੰਜਾਬੀ ਪੰਜਾਬੀਆਂ ਦੀ ਵੌਇਸ ਹੈ ਨਹੀਂ ਕਿਤੇ। ਅਸੀਂ ਦੂਸਰੇ ਦੇਖਦੇ ਆ ਵੀ ਗੋਰਿਆਂ ਨੂੰ ਮੂਹਰੇ ਕਰਕੇ ਵੀ ਜਿਹੜੇ ਭਾਵੇਂ 200-400 ਏਕੜ ਦੀ ਖੇਤੀ ਕਰਦੇ ਆ ਵੀ ਸਾਨੂੰ ਤੁਸੀਂ ਖਿੱਚ ਕੇ ਲੈ ਕੇ ਜਾਓ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜਸਬੀਰ ਸਿੰਘ ਸਿੱਧੂ ਜੀ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਨਾਲ ਮਿਲ ਕੇ ਆਪਾਂ ਅਪਡੇਟ ਫਾਰਮਿੰਗ ਪਿਛਲੇ ਲੰਮੇ ਅਰਸੇ ਤੋਂ ਕਰਦੇ ਆ ਰਹੇ ਹਾਂ। ਅੱਜ ਜਸਬੀਰ ਸਿੰਘ ਸਿੱਧੂ ਜੀ ਨੇ ਸਾਨੂੰ ਮੌਕਾ ਦਿੱਤਾ, ਉਹਨਾਂ ਨੇ ਆਪਣੇ ਘਰੇ ਸੱਦਿਆ। ਉਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਕਿੱਦਾਂ ਖੇਤੀਬਾੜੀ ਤੱਕ ਦਾ ਜਿਹੜਾ ਉਹਨਾਂ ਦਾ ਸਫ਼ਰ ਰਿਹਾ। ਸਭ ਤੋਂ ਪਹਿਲਾਂ ਜਸਬੀਰ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ। ਰਾਜਕਰਨਵੀਰ ਜੀ ਸਤਿ ਸ਼੍ਰੀ ਅਕਾਲ। ਤੁਸੀਂ ਸਾਨੂੰ ਘਰੇ ਬੁਲਾਇਆ, ਚਾਹ ਪਿਆਈ, ਸਾਨੂੰ ਘੁਮਾਇਆ ਫਿਰਾਇਆ, ਬਹੁਤ ਬਹੁਤ ਧੰਨਵਾਦ ਉਸ ਦੇ ਲਈ। ਹਾਂਜੀ। ਸੋ ਜਸਬੀਰ ਸਿੰਘ ਸਿੱਧੂ ਉਹਨਾਂ ਬਾਰੇ ਦੱਸਦੇ ਜਾਈਏ। ਇਹ ਬੇ ਏਰੀਏ ਦੇ ਵਿੱਚ ਆਈਟੀ ਇੰਡਸਟਰੀ ਦੇ ਵਿੱਚ ਲੰਮਾ ਅਰਸਾ ਕਈ ਦਹਾਕੇ ਇਹਨਾਂ ਨੇ ਕੰਮ ਕੀਤਾ ਆ, ਪਰ ਅਕਸਰ ਪੰਜਾਬੀਆਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਵੀ ਜਿੰਨੀ ਦੇਰ ਤੱਕ ਮਿੱਟੀ ਦੇ ਨਾਲ ਮਿੱਟੀ ਨਹੀਂ ਹੁੰਦੇ ਤਾਂ ਮਜ਼ਾ ਨਹੀਂ ਆਉਂਦਾ। ਸੋ ਜਸਬੀਰ ਸਿੱਧੂ ਜੀ, ਆਈਟੀ ਦੇ ਸਫ਼ਰ ਤੋਂ ਇੱਥੇ ਤੱਕ ਦਾ ਸਫ਼ਰ ਜੇ ਤੁਸੀਂ ਤੁਹਾਨੂੰ ਥੋੜਾ ਬਰੀਫਲੀ ਦੱਸੋ ਕਿੱਦਾਂ ਦਾ ਇਹ ਰਿਹਾ? ਹਾਂਜੀ ਰਾਜਕਰਨਵੀਰ, ਸ਼ੁਰੂ ਜਿੱਥੋਂ ਹੋਏ ਸੀ ਨਾ ਉਹ ਇੱਥੋਂ ਹੀ ਗਏ ਸੀ। ਅੱਛਾ ਹੈ ਨਾ। ਇੱਥੇ ਪਹਿਲਾਂ ਯੂਨੀਵਰਸਿਟੀ ਸੀ, ਮੁੜ ਕੇ ਫਰੈਜ਼ਨੋ ਸਟੇਟ ਆਏ। ਫਰੈਜ਼ਨੋ ਸਟੇਟ ਤੋਂ ਮੈਂ ਇੰਜੀਨੀਅਰਿੰਗ ਕੀਤੀ ਸੀ। ਠੀਕ ਹੈ, ਪ੍ਰੈਕਟੀਕਲ ਇੰਜੀਨੀਅਰਿੰਗ। ਠੀਕ ਆ। ਤੇ ਇੱਥੋਂ ਫਿਰ ਸਫ਼ਰ ਸ਼ੁਰੂ ਹੋਇਆ 1987 ਦੇ ਵਿੱਚ। ਕੀ ਬਾਤ ਹੈ। ਏਰੀਏ ਦੇ ਵਿੱਚ ਅੱਛਾ, ਮੋਸਟਲੀ ਸਾਰਾ ਹਾਰਡ ਡਿਸਕ ਡਰਾਈਵ 'ਚ ਰਿਹਾ। ਠੀਕ ਆ। ਉੱਥੇ ਬੜੀਆਂ ਓਪਰਚੁਨਿਟੀਜ਼ ਮਿਲੀਆਂ ਯਾਰਾਂ ਦੋਸਤਾਂ ਦੇ ਨਾਲ, ਜਿਹੜਾ ਕਿ ਹੇਠੋਂ ਤੋਂ ਸ਼ੁਰੂ ਹੋ ਕੇ ਉੱਪਰਲੇ ਟੰਬੇ ਤੱਕ ਜਾਣ ਦਾ ਮੌਕਾ ਮਿਲਿਆ। ਹਾਂ ਹੈ ਨਾ। ਸੋ ਕਿੱਦਾਂ ਦੇ ਪ੍ਰੋਡਕਟਸ ਦੇ ਉੱਤੇ ਕੰਮ ਅਸੀਂ ਕੀਤਾ ਮੋਸਟਲੀ ਤੁਸੀਂ? ਜਾਣੀ ਦੀ ਪਹਿਲਾਂ ਤਾਂ ਡਿਜ਼ਾਈਨ ਤੋਂ ਲੈ ਕੇ ਐਨਾਲਿਸਿਸ ਕਰਨ ਤੋਂ ਲੈ ਕੇ ਉਹਦੇ ਤੇ ਕੀਤਾ, ਤੇ ਫਿਰ ਹੌਲੀ ਹੌਲੀ ਅਸੀਂ ਜਿਹੜੇ ਕੰਜ਼ਿਊਮਰ ਇਲੈਕਟ੍ਰੋਨਿਕਸ ਬਿਜ਼ਨਸ ਜਦੋਂ ਜ਼ਿਆਦਾ ਸ਼ੁਰੂ ਹੋਈ ਉਹਦੇ ਵਿੱਚ ਮੇਰਾ ਜ਼ਿਆਦਾ ਟਾਈਮ ਉੱਥੇ ਸਪੈਂਡ ਹੋਇਆ ਮੈਨੇਜਮੈਂਟ ਤੇ, ਅਕਸਰ ਬਿਜ਼ਨਸ ਨੂੰ ਮੈਨੇਜ ਕਰਨ ਦੇ। ਹਾਂ, ਆਪਾਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਅਸੀਂ ਜਦੋਂ ਗੱਲਬਾਤ ਕਰਦੇ ਸੀ ਤਾਂ ਇਹਨਾਂ ਨੇ ਦੱਸਿਆ ਵੀ ਆਪਾਂ ਜਿਹੜਾ DVR ਦੇਖਦੇ ਆ ਨਾ, ਵੀ ਘਰੇ ਆਪਾਂ ਕੋਈ ਸ਼ੋਅ ਪਸੰਦ ਆਇਆ ਤੇ ਰਿਕਾਰਡ ਕਰ ਲਿਆ, ਉਹ DVR ਦੀ ਕਾਰਡ ਜਾਂ ਉਹਦੀ ਟੈਸਟਿੰਗ ਜਾਂ ਉਹਨੂੰ ਕੰਜ਼ਿਊਮਰ ਤੱਕ ਲੈ ਕੇ ਆਉਣ ਦੇ ਲਈ ਇਹ ਉਹ ਸ਼ਖਸ ਨੇ ਜਸਬੀਰ ਸਿੰਘ ਸਿੱਧੂ, ਜਿਨ੍ਹਾਂ ਦਾ ਬਹੁਤ ਵੱਡਾ ਜਿਹੜਾ ਇਸ ਦੇ ਵਿੱਚ ਯੋਗਦਾਨ ਰਿਹਾ। ਸੋ ਥੋੜਾ ਜਿਹਾ ਉਸ ਦੇ ਬਾਰੇ ਆਪਾਂ ਜੇ ਥੋੜੀ ਜਿਹੀ ਗੱਲ ਕਰਕੇ ਫਿਰ ਆਪਾਂ ਖੇਤੀਬਾੜੀ ਵੱਲ ਨੂੰ ਆਉਂਦੇ ਆ। ਉਹਦਾ ਕਿੱਦਾਂ ਬਣਿਆ ਫਿਰ ਸਬਬ? ਉਹ ਜ਼ਰੂਰ ਜੀ, ਜਿੱਦਾਂ ਜਾਣਦੀ ਤੁਹਾਡੀ ਕਿਸਮਤ ਹੁੰਦੀ ਆ, ਰੋਡ ਮੈਪ ਉੱਥੇ ਲੈ ਜਾਂਦਾ। ਹਾਂ, ਹੈ ਨਾ। ਤੇ ਉਦੋਂ ਨਵੀਆਂ ਕੰਪਨੀਆਂ ਆਈਆਂ ਸੀ, ਟੀਵੋ ਤੇ ਰੀਪਲੇ ਟੀਵੀ। ਠੀਕ ਹੈ। ਨਵੀਂ ਸੀਗੀ ਵੀ ਅਸੀਂ ਨਾ ਟੀਵੀ ਨੂੰ ਪਾਜ਼ ਕਰ ਲਈਏ, ਰਿਕਾਰਡ ਕਰ ਲਈਏ, ਪਿੱਛੇ ਪੇ ਕਰ ਲਈਏ ਅੱਗੇ। ਉਹਨਾਂ ਨੂੰ ਉਦੋਂ ਚਾਹੀਦਾ ਸੀ ਕੋਈ ਚੀਜ਼ ਸਟੋਰ ਕਰਨ ਨੂੰ। ਠੀਕ ਹੈ। ਕਲਾਊਡ ਵਾਲੇ ਉਦੋਂ ਇੰਨਾ ਤੇਜ਼ ਹੈ ਨਹੀਂ ਸੀ, ਤੇ ਮੇਰਾ ਉਦੋਂ ਕੰਮ ਸੀਗਾ ਹਾਰਡ ਡਿਸਕ ਡਰਾਈਵ ਦੇ ਵਿੱਚ ਅਸੀਂ ਪ੍ਰੋਡਕਟ ਡਿਜ਼ਾਈਨ ਕਰਦੇ ਹੁੰਦੇ ਸੀ।
ਤੇ ਸਾਡੀ ਪੂਰੀ ਟੀਮ ਨੇ ਜਾ ਕੇ ਉੱਥੇ ਹਾਰਡ ਡਰਾਈਵ ਦੇ ਵਿੱਚ ਜੋ ਵੀ ਉਹਨੂੰ ਚੇਂਜ ਕਰਨਾ ਪਿਆ ਉਹ ਕੀਤਾ ਠੀਕ ਹੈ। ਤੇ ਉਹਦੇ ਇਹ ਨਾਲ ਆਪਾਂ ਕਿਹੜੇ ਈਅਰ ਦੀ ਗੱਲ ਕਰ ਰਹੇ ਹਾਂ? ਇਹ ਤਕਰੀਬਨ 2000 ਦੇ ਲਾਗੇ ਆ। ਠੀਕ ਆ। ਹੈਨਾ। ਤੇ ਉਹਦੇ ਨਾਲ ਹੋਇਆ ਕਿ ਫਿਰ ਬਹੁਤ ਓਪਰਚੁਨਿਟੀਜ਼ ਮਿਲੀਆਂ ਸੈਟੇਲਾਈਟ ਕੰਪਨੀਆਂ ਨਾਲ, ਕੇਬਲ ਕੰਪਨੀ, ਸਾਰੀ ਦੁਨੀਆ ਦੀਆਂ। ਜਾਪਾਨ ਦੇ ਜਿਹੜੇ ਆ ਸਰਵੇਲੈਂਸ ਕਰਦੇ ਆ ਇਹਨਾਂ ਨਾਲ। ਠੀਕ ਹੈ। ਤੇ ਉਹ ਫਿਰ ਇਹੋ ਜਿਹੇ ਜਾਣਦੀ ਤੁਹਾਡੇ ਯਾਰ ਦੋਸਤ ਕਿ ਤੁਹਾਡੀ ਟੀਮਸ ਉੱਦਾਂ ਦੀਆਂ ਬਣਦੀਆਂ ਗਈਆਂ ਕਿ ਉਹ ਹੌਲੀ ਹੌਲੀ ਐਨ ਉੱਪਰ ਤੱਕ ਲੈ ਗਈਆਂ। ਕੀ ਬਾਤ ਹੈ। ਤੇ ਫਿਰ ਲਾਸਟ ਬਹੁਤਾ ਚਿਰ ਫਿਰ GM ਰਿਹਾ, ਜਨਰਲ ਮੈਨੇਜਰ, ਜਿਹੜਾ ਕਿ ਸਾਰਾ ਬਿਜ਼ਨਸ ਯੂਨਿਟ ਮੈਨੇਜ ਕਰਨਾ। ਠੀਕ ਸਾਡਾ ਹੈ। ਬਿਲੀਅਨ ਡਾਲਰ ਦਾ ਟਰਨਓਵਰ ਸੀਗਾ ਉਸ ਟਾਈਮ, ਰੈਵਨਿਊ ਹੁੰਦਾ ਸੀ ਉਸ ਯੂਨਿਟ ਦਾ, ਹੈਨਾ। ਤੇ ਉਹਦੇ ਨਾਲ ਫਿਰ ਓਪਰਚੁਨਿਟੀਜ਼ ਬਹੁਤ ਮਿਲੀਆਂ ਤੇ ਉਹ 28 ਸਾਲ ਕਰਕੇ ਤਾਂ ਆਪਾਂ ਉੱਥੋਂ ਰਿਟਾਇਰ ਹੋ ਗਏ। ਤੇ ਫਿਰ ਇਹ ਉਦੋਂ ਹੀ ਮਨ ਦੇ ਵਿੱਚ ਇੱਛਾ ਸੀਗੀ, ਜਾਂ ਜਿੱਦਾਂ ਤੁਸੀਂ ਕਿਹਾ ਵੀ ਫ੍ਰੈਜ਼ਨੋ ਸਟੇਟ ਤੋਂ ਆ ਕੇ ਪੜ੍ਹੇ, ਖੇਤੀਬਾੜੀ ਦੇ ਨਾਲ ਉਦੋਂ ਹੀ ਜੁੜ ਗਏ ਸੀਗੇ ਜਾਂ ਬਾਅਦ ਦੇ ਵਿੱਚ ਇਹਦੇ ਨਾਲ ਮਿਲਾਪ? ਖੇਤੀਬਾੜੀ ਤਾਂ ਹਮੇਸ਼ਾ ਹੀ ਕਰਦੇ ਰਹੇ ਆ। ਅੱਛਾ। ਆਪਾਂ ਇੰਜੀਨੀਅਰਿੰਗ ਵੀ ਉੱਥੇ ਕਰਦਾ, ਖੇਤੀਬਾੜੀ ਹਮੇਸ਼ਾ ਜੁੜੇ ਸੀ। ਸੋ ਮਤਲਬ ਡੈਡੀ ਹੁਣਾਂ ਨੇ ਖੇਤ ਆਉਂਦੇ ਲੈ ਲਏ ਸੀ ਜਾਂ ਕਿੱਦਾਂ ਸੀ? ਖੇਤ ਅਸੀਂ ਪਹਿਲਾ ਖੇਤ ਲਿਆ ਸੀ 1986 ਚ। ਠੀਕ ਆ, ਓਕੇ। ਹੈਨਾ। ਹਾਂ। ਪਹਿਲਾਂ ਤਾਂ ਜਿੱਦਾਂ ਜਾਂਦੀ ਸਾਰੇ ਇੱਥੇ ਕੰਮ ਕਰਦੇ ਆ, ਖੇਤਾਂ 'ਚ ਕੰਮ ਕੀਤਾ। ਠੀਕ ਆ। ਪੀਚ ਤੋੜੇ, ਫਰੂਨਿੰਗ ਕੀਤੀ, ਗ੍ਰੇਪਾਂ ਦੀ ਫਰੂਨਿੰਗ ਕੀਤੀ, ਗ੍ਰੇਪ ਵੀ ਤੋੜੇ। ਠੀਕ ਹੈ। ਸਾਰੇ ਕੰਮ ਕੀਤੇ ਇਹ। ਹਾਂ। ਹੈਨਾ, ਜਿਹੜੇ ਸਾਰੇ ਨੈਚੁਰਲੀ ਸਾਰੇ ਉਹ ਆਬਵੀਅਸਲੀ ਜੋ ਵੀ ਫਾਰਮਿੰਗ ਦੇ ਨਾਲ ਸੰਬੰਧਿਤ ਆ ਉਹ ਕੀਤੇ ਆ। ਤੇ ਫਿਰ ਇੱਥੇ 86 ਤੋਂ ਸ਼ੁਰੂ ਕੀਤੀ ਸੀ ਖੇਤੀਬਾੜੀ। ਮੈਂ ਇੰਜੀਨੀਅਰਿੰਗ 'ਚ ਚਲਾ ਗਿਆ। ਹਰਬਖਸ਼ ਸਾਡਾ ਸੀ, ਉਹ ਟੀਚਿੰਗ ਕਰਦਾ ਸੀ। ਛੋਟਾ ਬਾਬਾ ਬ੍ਰਦਰ ਹੋਰ ਰੇਡੀਓਲੋਜੀ 'ਚ ਹੋਇਆ। ਠੀਕ ਹੈ। ਵੀ ਸਾਰਾ ਜਾਂਦੀ ਉੱਦਾਂ ਪਰਿਵਾਰ ਕਿਸੇ ਨਾ ਕਿਸੇ ਹੋਰ ਪ੍ਰੋਫੈਸ਼ਨ ਦੇ ਵਿੱਚ ਕੁਆਲੀਫਾਈਡ ਆ, ਵਧੀਆ ਪੜ੍ਹਿਆ ਲਿਖਿਆ ਤੁਸੀਂ, ਇੰਜੀਨੀਅਰਿੰਗ ਔਰ ਟੀਚਿੰਗ ਤੇ ਇੱਕ ਪਾਸੇ ਰੇਡੀਓਲੋਜੀ। ਸੋ ਉਹ ਕੰਮ ਆ। ਫਿਰ ਹੁਣ ਸਾਰੇ ਰਿਟਾਇਰ ਆ ਜਾਂ ਤੁਸੀਂ ਰਿਟਾਇਰ ਆ? ਸਾਰੇ ਕਰਦੇ ਆ ਹੁਣ? ਹੋਇਆ ਕਿ ਜਦੋਂ ਮੈਂ ਰਿਟਾਇਰ ਹੋਇਆ, ਇੱਕ ਹੋਰ ਫਿਰ ਰਿਟਾਇਰਮੈਂਟ ਨਹੀਂ ਜ਼ਿਆਦਾ ਚਿਰ ਰਹੇ ਹੋਇਆ ਤਾਂ ਕਿਉਂਕਿ ਅਮਰੀਕਾ ਕੰਮ ਕਰਨ ਐਸਾ ਲਾਉਂਦੀ ਹੈ ਟੀਕਾ ਵੀ ਕੰਮ ਕਰਨ ਤੋਂ ਬਗੈਰ ਰਿਹਾ ਨਹੀਂ ਜਾਂਦਾ। ਫਿਰ ਇੱਕ ਹੋਰ ਕੰਪਨੀ ਸਿਸਪੇ, ਉਹਦੇ ਨਾਲ 5 ਸਾਲ ਮੈਂ ਐਜ਼ ਅ ਪ੍ਰੈਜ਼ੀਡੈਂਟ ਉਹ ਸਾਰੀ ਕੰਪਨੀ ਰਨ ਕੀਤੀ। ਠੀਕ ਹੈ। ਤੇ ਉਹਦਾ ਕੰਮ ਟੈਕਨੋਲੋਜੀ ਸੀਗਾ ਜਾਂ ਕੰਮ ਸੀਗਾ ਇਹਦੇ ਨਾਲ ਨਾ ਸੋਇਲ ਨੂੰ ਹੈਲਥੀ ਕਿੱਦਾਂ ਬਣਾਉਣਾ, ਹੈਨਾ। ਜਿਹੜੀ ਆਪਣੇ ਤੱਤ ਆ ਉਹ ਤੱਤ ਉਹਨਾਂ ਕੋਲੇ ਸੀ। ਠੀਕ ਹੈ। ਉੱਥੇ ਫਿਰ ਮੇਰੇ ਕੋਲੇ ਸਾਰੇ ਜੈਨੇਟਿਕਸ ਦੇ PhD ਜਿਨ੍ਹਾਂ ਨੇ ਸਟੈਨਫੋਰਡ ਤੋਂ ਕੀਤੀ ਸੀ ਉਹ ਕੰਮ ਕਰਦੇ ਸੀ। ਜਿਹੜੇ ਪਲਾਂਟ ਦੇ ਡਾਕਟਰ ਉਹ ਸਾਰੇ ਕਰਦੇ, ਪੈਥੋਲੋਜਿਸਟ ਹੋਰ। ਉਹਨਾਂ ਨਾਲ ਫਿਰ ਨਾ ਨੌਲੇਜ ਬਹੁਤ ਵੱਧ ਗਿਆ ਬਈ ਜਾਂਦੀ ਸੋਇਲ ਕੀ ਆ, ਪਾਣੀ ਕੀ ਆ, এনवायरमेंट ਕਿੱਦਾਂ ਅਫੈਕਟ ਕਰਦੀ, ਜਿਹੜੇ ਟਰੀ ਆ, ਪਲਾਂਟ ਆ, ਇਹਨਾਂ ਦੇ ਅੰਦਰ ਜਿੱਦਾਂ ਆਪਣੀ ਬਾਡੀ ਆ ਉਦਾਂ ਹੀ ਇਹਨਾਂ ਦੇ, ਉਹ ਸਿੱਖ ਬਹੁਤ ਹੋ ਗਿਆ। ਉਹ ਜਦੋਂ ਸਾਰਾ ਹੋ ਗਿਆ ਤਾਂ ਮੁੜ ਕੇ ਫਿਰ ਜਦੋਂ ਇੱਥੇ ਕੋਵਿਡ ਆਇਆ ਫਿਰ ਉਦੋਂ ਫਿਰ ਪੱਗ ਸ਼ੁਰੂ ਹੋਈ। ਹਾਂਜੀ। ਹੈਨਾ। ਤੇ ਫਿਰ ਸੋਚਿਆ ਵੀ ਜਾਂਦੀ ਨਾਲੇ ਜਿਹੜਾ ਨੌਲੇਜ ਆ ਉਨਾ ਹੀ ਵੱਧਦਾ ਜਿੰਨਾ ਸ਼ੇਅਰ ਕਰੋ। ਸਹੀ ਗੱਲ ਆ। ਤੇ ਅਸੀਂ ਹਾਲ ਟਾਈਮ ਵੀ ਲੋਕਾਂ ਤੋਂ ਵੀ ਬਹੁਤ ਨੌਲੇਜ ਲਈਦਾ ਤੇ ਨਾਲ ਦੇ ਵੀ ਦੇਈਦਾ। ਸੋ ਜਦੋਂ ਉਹ ਸੋਇਲ ਵਾਲੀ ਕੰਪਨੀ ਦੇ ਨਾਲ ਸੀਗਾ ਤੇ ਆਪਰੇਸ਼ਨਸ ਫਿਰ ਤੁਸੀਂ ਉਦੋਂ ਜ਼ਿਆਦਾ ਵਧਾਏ ਜਾਂ ਉਸ ਤੋਂ ਪਹਿਲਾਂ ਹੀ ਆਲਰੇਡੀ ਤੁਸੀਂ ਕਾਫੀ ਖੇਤ ਲੈ ਚੁੱਕੇ ਸੀਗੇ? ਨਹੀਂ, ਖੇਤ ਪਹਿਲਾਂ ਨਾਲੇ ਨਾਲ ਲਈ ਜਾਂਦੇ ਸੀ। ਠੀਕ ਹੈ। ਹੈਨਾ। ਤੇ ਪਰ ਹੁਣ ਤੁਸੀਂ ਫੁੱਲ ਟਾਈਮ ਇਹੀ ਖੇਤੀਬਾੜੀ ਦੇ ਨਾਲ ਹੀ ਆ? 2-3 ਕੰਮ ਕਰਦੇ ਆ। ਇੱਕ ਤਾਂ ਖੇਤੀਬਾੜੀ ਕਰੀਦੀ ਆ। ਠੀਕ ਹੈ। ਤੇ ਇੱਕ ਫਿਰ ਹੁਣ ਆਪਣੀ ਜਿਹੜੀ ਆਪਦੀ ਫੁੱਲ ਫਲੈਜ ਪਹਿਲੀ ਪੰਜਾਬੀਆਂ ਦੀ ਆਪਾਂ ਫਰਟੀਲਾਈਜ਼ਰ ਕੰਪਨੀ ਆ। ਹਾਂਜੀ। ਉਹ ਆ। ਤੇ ਇੱਕ ਹੁਣ ਸ਼ੁਰੂ ਕੀਤਾ ਸਾਰਾ ਅਸੀਂ ਕੰਪਨੀ ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸ, ਜਿਹੜਾ ਕਿ ਲੋਕਾਂ ਦੇ ਸਾਰੇ ਡ੍ਰਿਪ ਸਿਸਟਮ ਡਿਜ਼ਾਈਨ ਕਰਨੇ, ਇੰਸਟਾਲ ਕਰਨੇ, ਕਿਸੇ ਦੇ ਕੋਈ ਰੈਜ਼ਰਵੋਅਰ ਬਣਾਉਣੀ, ਪਾਈਪਲਾਈਨ ਉਹ ਕਰੀਦੀ ਆ। ਠੀਕ ਹੈ। ਤੇ ਇੱਕ ਮੇਰੀ ਕੰਪਨੀ ਹੈਗੀ ਆ ਗ੍ਰੈਨ, ਹੈਨਾ, ਗਰੋ ਰਿਸਰਚ ਇਨੋਵੇਸ਼ਨ ਨੈਟਵਰਕਸ ਆ। ਉਹ ਜਿੰਨੇ ਵੀ ਦੁਨੀਆ ਦੇ ਵਿੱਚ ਲੋਕਾਂ ਦੇ ਖੇਤੀਬਾੜੀ ਨੂੰ ਪ੍ਰੋਡਕਟ ਬਣਾਇਆ ਨਾ, ਅਸੀਂ ਉਹ ਥਰਡ ਪਾਰਟੀਆਂ ਨੂੰ ਟੈਸਟਿੰਗ ਕਰਦੇ ਆ। ਠੀਕ ਹੈ। ਤੇ ਟੈਸਟਿੰਗ ਕਰਕੇ ਫਿਰ ਜਿਹੜੇ ਪ੍ਰੋਡਕਟ ਰਜਿਸਟਰ ਕਰੀਦੇ ਆ ਕੈਲੀਫੋਰਨੀਆ 'ਚ, ਤੇ ਜਿਹੜੇ ਪ੍ਰੋਡਕਟ ਚੰਗੇ ਕੁਆਲਿਟੀ ਜਿਹੜੇ ਕਿਸਾਨਾਂ ਨੂੰ ਫਾਇਦਾ ਦਿੰਦੇ ਆ, ਉਹ ਅਸੀਂ ਫਰਟੀਲਾਈਜ਼ਰ ਡਿਪੋ ਦੇ ਥਰੂ ਡਿਸਟ੍ਰੀਬਿਊਟ ਵੀ ਕਰਦੇ ਆ। ਉਹਨਾਂ ਨੂੰ ਜਾਣਦੀ ਤੇ ਕਿਸੇ ਦਾ ਪ੍ਰੋਡਕਟ ਬਣਾਇਆ, ਰਿਸਰਚ ਕੀਤੀ, ਉਹਨੂੰ ਬਾਹਲੇ ਥਾਂ ਜਾਣਾ ਨਹੀਂ ਪੈਂਦਾ, ਸਾਡੇ ਕੋਲੇ ਆ ਕੇ ਅਸੀਂ ਸਾਰਾ ਕੁਝ ਕਰ ਦਈਦਾ। IT 'ਚ ਰਹਿਣ ਕਰਕੇ, ਉਹ ਦੂਜੀਆਂ ਕੰਪਨੀਆਂ 'ਚ ਰਹਿਣ ਕਰਕੇ ਬੰਦੇ ਦਾ ਉਸ ਪਾਸੇ ਵੱਲ ਨੂੰ ਉੱਦਾਂ ਰੁਝਾਨ ਹੁੰਦਾ। IT ਦੁਬਾਰਾ ਖਿੱਚਦੀ ਤੇ ਨਹੀਂ ਉੱਧਰਲੇ ਪਾਸੇ ਨੂੰ? ਨਹੀਂ, IT 'ਚ ਅਸੀਂ ਹੁਣ IT ਖੇਤੀ 'ਚ ਪਾ ਰਹੇ ਹਾਂ। ਡਿਮਾਂਡ ਆ ਮੌਕੇ ਦੀ ਹੈ ਨਾ। ਜਾਂਦੀ ਖੇਤੀ ਹੁਣ ਜਿਹੜੇ ਡਰੋਨਸ ਕਿੱਦਾਂ ਯੂਜ਼ ਕਰਨੇ ਆ, ਮੋਇਸਚਰ ਸੈਂਸਰਸ ਕਿੱਦਾਂ ਗਰਾਊਂਡ ਨੂੰ ਸੈਂਸ ਕਰਨਾ, ਭੇਜਣਾ,
ਹੈ ਨਾ ਪੰਪ ਔਨ ਆਫ ਕਿੱਦਾਂ ਕਰੀਏ, ਹੂੰ ਜਿਹੜੇ ਆਹ ਫਰਟੀਲਾਈਜ਼ਰ ਆ ਇਹ ਕਿੱਦਾਂ ਪਾਈਏ, ਹੂੰ ਇਹ ਜਿੰਨੀਆਂ ਇਹ ਕਲਾਉਡ ਦੀਆਂ ਜਿਹੜੀਆਂ ਚੀਜ਼ਾਂ ਜਿਹੜਾ ਵੀ ਡੇਟਾ ਆਉਂਦਾ ਇਕੱਠਾ ਕਰੀਏ। ਇੱਕ ਮੇਰਾ ਹੋਰ ਵੀ ਪ੍ਰੋਜੈਕਟ ਚੱਲ ਰਿਹਾ ਹੈਗਾ ਵੀ ਜਿਹੜੇ 16-17 ਤੱਤ ਹੈਗੇ ਆ ਸੋਇਲ ਦੇ ਤੇ ਪਾਣੀ ਦੇ, ਉਹਨਾਂ ਸਾਰਿਆਂ ਨੂੰ ਦੇਖ ਕੇ ਅਸੀਂ ਆਟੋਮੈਟਿਕਲੀ ਦੱਸ ਸਕੀਏ ਚ ਕੀ ਚਾਹੀਦਾ ਹੈ ਹਨਾ। ਇਹਨੂੰ ਬਈ ਹੁਣ 20 ਏਕੜਾਂ ਦੇ ਵਿੱਚ ਅਸੀਂ ਕਰੀ ਦੀ ਆ ਐਪਲੀਕੇਸ਼ਨ, ਫਿਰ ਅਸੀਂ ਇੱਕ ਟਰੀ ਤੇ ਕਰ ਸਕੀਏ। ਕਿਆ ਉਹ ਵੀ ਆਪਣੀ ਐਪਲੀਕੇਸ਼ਨ ਆਊਗੀ, ਕੰਪਨੀਆਂ ਬਣ ਰਹੀਆਂ ਹੈਗੀਆਂ ਉਹਦੇ ਉੱਤੇ ਵਰਕ ਕਰ ਰਿਹਾ ਤੇ ਸੋ ਤੁਸੀਂ ਹੁਣ ਮੈਜੋਰਟੀ ਖੇਤੀ ਇੱਕ ਹੀ ਨਟ ਕ੍ਰੌਪ ਆ ਜਾਂ ਵੱਖ-ਵੱਖ ਕਰਦੇ ਆ? ਅਸੀਂ ਆਪ ਤਾਂ ਖੇਤੀ ਕਰਦੇ ਆ ਬਦਾਮਾਂ ਦੀ ਤੇ ਗ੍ਰੇਪਸ ਦੀ। ਠੀਕ ਹੈ, ਹਨਾ। ਓਕੇ। ਪਰ ਸੋ ਕਿੰਨੇ ਜਿਹੜਾ- ਕੁ ਖੇਤਾਂ ਦੀ ਤੁਹਾਡੀ ਖੇਤੀ ਇਸ ਟਾਈਮ ਜਿਹੜੀ ਆਪ ਪਰਸਨਲ ਕਰ 800 ਰਹੇ? ਏਕੜ ਦੀ ਹੈਗੀ ਆ। ਠੀਕ ਹੈ। ਤੇ ਬਾਕੀ ਫਿਰ ਜਿਹੜਾ ਫਰਟੀਲਾਈਜ਼ਰ ਆ ਸੀ ਉਹ ਸਾਰਿਆਂ ਨੂੰ ਦੇਈਦਾ। ਪੂਰੇ ਕੈਲੀਫੋਰਨੀਆ ਦੇ ਪੂਰੇ ਵਿੱਚ ਕੈਲੀਫੋਰਨੀਆ ਦੇ ਵਿੱਚ ਬਦਾਮਾਂ ਵਾਲੇ ਵੀ ਆ, ਗ੍ਰੇਪ ਆ, ਪਿਸਤਾ, ਪੀਚਸ ਆ, ਟਮੇਰੋਜ਼ ਆ, ਹੈ ਨਾ, ਉਹ ਸਾਰਿਆਂ ਨੂੰ ਦੇਈਦਾ। ਕੀ ਬਾਤ। ਤੇ ਸਭ ਤੋਂ ਜਿਹੜੀ ਖੁਸ਼ੀ ਇਹ ਆ ਕਿ ਜਿਹੜੀ ਆਪਣੀ ਟੀਮ ਆ ਉਹ ਕਾਫੀ ਸਟਰੋਂਗ ਆ। ਜਿਹੜੀ ਸਾਇੰਸਟਿਸਟ ਆ ਨਾ ਜਿਹੜੇ ਐਨਾਲਾਈਜ਼ ਕਰਦੇ, ਉਹ ਵੀ ਚੰਗੀ ਟੀਮ ਬਣੀ ਵੀ ਆ। ਠੀਕ ਹੈ। ਤੇ ਆਪਣੇ ਪਾਰਟਨਰਸ਼ਿਪਸ ਕਾਫੀ ਹੈਗੀਆਂ, ਕਿਉਂ ਜਿਹੜੀ ਕਾਰਪੋਰੇਟ ਵਾਲੋਂ ਨੇ ਸਿਖਾਇਆ ਨਾ ਬਈ ਤੁਸੀਂ ਇਕੱਲੇ ਕੋਈ ਕੰਮ ਨਹੀਂ ਕਰ ਸਕਦੇ, ਮਿਲ ਜੁਲ ਕੇ ਹੀ ਆ। ਮਿਲ ਜੁਲ ਕੇ ਪਾਰਟਨਰਸ਼ਿਪਸ ਕਿੱਦਾਂ ਕਰਨੀਆਂ ਤੇ ਉਹ ਹਾਂ। ਸੋਲੂਸ਼ਨਸ ਕਿੱਦਾਂ ਮਾਰਕੀਟ ਨੂੰ ਲੈ ਕੇ ਆਉਣੇ, ਤੇ ਉਹ ਲੈ ਕੇ ਆ ਰਹੇ ਆ। ਸੋ ਜਸਵੀਰ ਭਾਜੀ ਤੁਸੀਂ ਇਹ ਸਾਰੀਆਂ ਚੀਜ਼ਾਂ ਦੱਸੀਆਂ, ਨਾਲ ਪੱਗ ਦਾ ਵੀ ਤੁਸੀਂ ਜ਼ਿਕਰ ਕੀਤਾ। ਸੋ ਉਹ ਕੋਵਿਡ ਦੇ ਦੌਰਾਨ, ਪੈਂਡੈਮਿਕ ਦੇ ਦੌਰਾਨ ਤੁਹਾਡਾ ਬਣਾਉਣ ਦਾ, ਇੱਥੋਂ ਦੇ ਸਾਰੇ ਕਿਸਾਨਾਂ ਨੂੰ ਨਾਲ ਜੋੜਨ ਦਾ, ਉਹਦੇ ਪਿੱਛੇ ਕੀ ਮੋਟਿਵ ਸੀਗਾ? ਉਹਦੇ ਐਕਚੁਅਲੀ ਨਾ ਦੋ ਰੀਜ਼ਨ ਆ ਜਿਹੜੇ ਮੈਂ ਜਦੋਂ ਜ਼ਿਆਦਾ ਦੇਖਦਾ ਆਪ ਮੇਰੇ ਵੱਲੋਂ। ਇੱਕ ਤਾਂ ਹੈਗਾਗਾ ਕਿ ਅਸੀਂ 7.5 ਲੱਖ ਏਕੜ ਦੀ ਖੇਤੀ ਕਰਦੇ ਆ ਇੱਥੇ, ਇਕੱਲੇ ਪੰਜਾਬੀ ਇੱਥੇ ਪੰਜਾਬੀ ਪੰਜਾਬੀਆਂ ਦੀ ਵੌਇਸ ਹੈ ਨਹੀਂ ਕਿਤੇ। ਜਦੋਂ ਵੀ ਕੋਈ ਚੀਜ਼ ਹੁੰਦੀ ਆ, ਜਦੋਂ ਵੀ ਕੋਈ ਮੁੱਦਾ ਆਉਂਦਾ ਸਟੇਟ ਲੈਵਲ ਦਾ, ਫੈਡਰਲ ਲੈਵਲ ਦਾ, ਅਸੀਂ ਦੂਸਰੇ ਦੇਖਦੇ ਆ ਵੀ ਗੋਰਿਆਂ ਨੂੰ ਮੂਹਰੇ ਕਰਕੇ ਵੀ ਜਿਹੜੇ ਭਾਵੇਂ 200-400 ਏਕੜ ਦੀ ਖੇਤੀ ਕਰਦੇ ਵੀ ਸਾਨੂੰ ਤੁਸੀਂ ਖਿੱਚ ਕੇ ਲੈ ਕੇ ਜਾਓ, ਤੁਸੀਂ ਲੀਡ ਕਰੋ, ਤੁਸੀਂ ਲੀਡ ਕਰੋ। ਸਾਡੇ ਲੀਡਰਸ਼ਿਪ ਹੈ ਹੀ ਨਹੀਂਗੀ, ਹੈ ਨਾ, ਇਸ ਏਰੀਆ ਦੇ ਵਿੱਚ। ਮੰਗਦੇ ਆ ਵੀ ਜਾਣਦੀ ਸਾਡਾ ਇੱਕ ਪਲੇਟਫਾਰਮ ਪੱਗ ਦਾ ਬਣ ਜੇ, ਜਿੱਥੇ ਕਿ ਆਉਂਦੀ ਜਨਰੇਸ਼ਨ ਸਾਡੇ ਇੰਨੀ ਲੀਡਰਸ਼ਿਪ ਹੋਵੇ ਕਿ ਜਿਹੜੀ ਕੈਲੀਫੋਰਨੀਆ ਸਟੇਟ ਦੇ ਆ, ਫੈਡਰਲ ਲੈਵਲ ਤੇ ਆ, ਉਹ ਤੇ ਸਾਡੀ ਵੀ ਜਾਣਦੀ ਇਨਪੁਟਸ ਹੋਵੇ, ਸਾਡੀ ਪੁਸ਼ ਹੋਵੇ, ਸਾਡੀ ਵੀ ਪੁੱਛਗਿੱਛ ਹੋਵੇ। ਦੂਸਰਾ ਇਹ ਆ ਕਿ ਖੇਤੀ ਦਾ ਨਾ, ਖੇਤੀ ਟੈਕਨੋਲੋਜੀ ਲਈ ਵੱਧ ਬਹੁਤ ਗਈ ਆ, ਚੇਂਜ ਹੋ ਗਈ ਆ। ਨਾਲੇਜ ਉਸ ਹਿਸਾਬ ਨਾਲ ਹੋਇਆ ਨਹੀਂ, ਨਾਲੇਜ ਵਧੇ, ਇੱਕ ਇਹ ਸੀ। ਤੀਸਰਾ ਇਹ ਹੈਗਾ ਵੀ ਜਿਹੜੇ ਗਵਰਨਮੈਂਟ ਦੇ ਪ੍ਰੋਗਰਾਮ ਅਸੀਂ ਉਹ ਇਕੱਠੇ ਕਰਕੇ ਦਈਏ, ਤੇ ਜਿਹੜੇ ਇਨਪੁਟ ਕਾਸਟ ਆ ਫਰਟੀਲਾਈਜ਼ਰ ਕੰਮ ਕਰਨ ਦਾ ਇਹੀ ਸੀਗਾ ਵੀ ਜਿਹੜੇ ਆਮ ਆਪਣੇ ਫਾਰਮਰਾਂ ਨੂੰ ਇੰਨਾ ਮਹਿੰਗਾ ਫਰਟੀਲਾਈਜ਼ਰ ਦਿੰਦੇ ਆ, ਅਸੀਂ ਉਹ 20-25% ਘੱਟ ਕਰ ਦਈਏ ਉਹ ਕਾਸਟ ਉਹਨਾਂ ਦੀ ਜਿਹੜੀ ਹਾਂ, ਤੇ ਪ੍ਰੋਡਕਟ ਉਹ ਪਾਈਏ ਜਿਹੜਾ ਕੰਮ ਦੇਵੇ। ਪੱਗ ਦਾ ਸੋ ਮੇਨ ਆ ਵੀ ਪਲੇਟਫਾਰਮ ਇਹੋ ਜਿਹਾ ਬਣ ਜੇ ਸਟਰੋਂਗ, ਜਿਹੜਾ ਕਿ ਜਾਣਦੀ ਇਨਪੁਟਸ ਕੰਟਰੋਲ ਕਰੇ ਤੇ ਜਿਹੜਾ ਪ੍ਰੋਡਕਟ ਸੈਲਿੰਗ ਐਂਡ ਮਾਰਕੀਟਿੰਗ ਕਰੇ। ਠੀਕ ਹੈ। ਤੇ ਜਿੰਨੀਆਂ ਕੈਲੀਫੋਰਨੀਆ ਦੇ ਵਿੱਚ ਕਾਰਪੋਰੇਸ਼ਨਸ ਹੈਗੀਆਂ ਐਂਟੀਟੀਜ਼ ਆ, ਜਿੱਦਾਂ ਆਲਮੰਡ ਬੋਰਡ ਆ, ਵਾਲਨਟਸ ਆ, ਉਹਦੇ ਵਿੱਚ ਪੰਜਾਬੀਆਂ ਦੀ ਡਾਇਰੈਕਟ ਇਨਪੁਟਸ ਹੋਵੇ। ਨਹੀਂ ਚਲੋ ਬਹੁਤ ਵਧੀਆ। ਸੋ ਜਸਵੀਰ ਭਾਜੀ ਨੇ ਆਪਾਂ ਨੂੰ ਆਪਣਾ ਸਫ਼ਰ ਦੱਸਿਆ, ਕਿੱਦਾਂ ਇੱਥੋਂ ਸ਼ੁਰੂਆਤ ਕੀਤੀ, ਬੇ ਏਰੀਏ 'ਚ ਆਈਟੀ 'ਚ ਵੀ ਕੀਤਾ, ਮੈਨੇਜਰਸ ਕੀਤਾ, ਕੰਪਨੀਆਂ ਰਨ ਕੀਤੀਆਂ, ਤੇ ਹੁਣ ਆ ਕੇ ਖੇਤੀਬਾੜੀ ਵੀ ਕਰ ਰਹੇ ਆ। ਤੇ ਇਹਨਾਂ ਦੀ ਕੋਸ਼ਿਸ਼ ਵੀ ਨਾਲ ਇਹ ਆ ਵੀ ਜਿਹੜਾ ਪੰਜਾਬੀ ਕਿਸਾਨ ਆ, ਜਿਹੜਾ ਕਿ 7.5 ਲੱਖ ਏਕੜ ਦੀ ਕੁੱਲ ਮਿਲਾ ਕੇ ਖੇਤੀ ਕਰ ਰਿਹਾ, ਉਹ ਉੱਠੇ ਤੇ ਉਹਦੀ ਆਵਾਜ਼ ਵੀ ਜਿਹੜੀ ਉਹ ਸੁਣੀ ਜਾਵੇ। ਸੋ ਇਹ ਬਹੁਤ ਹੀ ਵਧੀਆ ਜਿਹੜੀ ਸਟੋਰੀ ਆ, ਆਪਾਂ ਨੂੰ ਬਹੁਤ ਕੁਛ ਇਸ ਦੇ ਵਿੱਚੋਂ ਸਿੱਖਣ ਵਾਲੀਆਂ ਚੀਜ਼ਾਂ ਆ। ਤੇ ਆਪਾਂ ਆਓ ਹੁਣ ਥੋੜ੍ਹੇ ਜਿਹੇ ਤੁਹਾਡੇ ਖੇਤਾਂ ਵੱਲ ਨੂੰ ਵੀ ਗੇੜਾ ਮਾਰ ਕੇ ਆਉਂਦੇ ਆ, ਤੇ ਗੱਲਬਾਤ ਨੂੰ ਫਿਰ ਆਪਾਂ ਇੱਥੇ ਹੀ ਹੁਣ ਸਮਾਪਤ ਕਰਦੇ ਹਾਂ। ਜਸਵੀਰ ਭਾਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ ਸੱਦਣ ਦੇ ਲਈ। ਸਤਿ ਸ਼੍ਰੀ ਅਕਾਲ।